ਜੀ, ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਅੱਜ ਅਨਾਉਂਸ ਕੀਤਾ ਆ। ਉਹਨਾਂ ਨੇ ਐਕਚੁਅਲੀ ਇੱਕ ਬਿੱਲ ਦੇ ਵਿੱਚ ਦੱਸਿਆ ਆ ਵੀ ਬੱਚਿਆਂ ਨੂੰ ਕਿੰਡਰਗਾਰਟਨ ਜਿਹੜਾ ਸਾਲ ਆ, ਉਸ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਦੋਂ ਉਹਨਾਂ ਨੇ ਜਿੱਦਾਂ ਰੈਗੂਲਰ ਸਕੂਲ ਦੇ ਵਿੱਚ ਜਾਣਾ ਹੈਗਾ। ਸੋ ਕਹਿੰਦੇ ਭਈ ਪਿਛਲੇ ਕੋਰੋਨਾ ਵਾਇਰਸ ਦੇ ਦੌਰਾਨ ਬੱਚੇ ਸਕੂਲਾਂ 'ਚ ਨਹੀਂ ਗਏ ਤੇ ਘਰੇ ਸੀਗੇ, ਸੋ ਬਹੁਤ ਸਾਰੇ ਜਾਂ ਪੇਰੈਂਟਸ ਆ ਉਹ ਬੱਚਿਆਂ ਨੂੰ ਪੜ੍ਹਾ ਵੀ ਨਹੀਂ ਸਕਦੇ। ਸੋ ਜਦੋਂ ਹੁਣ ਉਹ ਫਸਟ ਗ੍ਰੇਡ 'ਚ ਜਾਂਦੇ ਆ ਤੇ ਉਹਨਾਂ ਨੂੰ ਕੁਛ ਵੀ ਨਹੀਂ ਆ ਰਿਹਾ। ਤੇ ਇਹ ਜਿਹੜੇ ਗਵਰਨਰ ਸਾਹਿਬ ਆ ਇੰਨੇ ਬਿਲੀਅਨਸ ਡਾਲਰ ਦਾ ਬਜਟ ਆ ਇਕੱਠਾ ਹੋਇਆ ਤੇ ਹੁਣ ਇਹ ਕਹਿੰਦੇ ਆ ਵੀ ਜੀ ਕਿੰਡਰਗਾਰਟਨ ਦੀ ਕੋਈ ਜ਼ਰੂਰਤ ਹੀ ਨਹੀਂ। 268 ਮਿਲੀਅਨ ਡਾਲਰ ਦਾ ਕਹਿੰਦੇ ਖਰਚਾ ਆਊਗਾ ਜੇ ਆਪਾਂ ਬੱਚਿਆਂ ਨੂੰ ਕਿੰਡਰਗਾਰਟਨ ਦੇ ਵਿੱਚ ਪਾਣੇ ਹੈਗੇ ਆ। ਤੇ ਇਹ ਕੈਲੀਫੋਰਨੀਆ ਦੇ ਬਜਟ ਵਿੱਚ ਅਸੀਂ ਅਕਾਊਂਟ ਨਹੀਂ ਕੀਤਾ ਸੀ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਬਿਲੀਅਨ ਡਾਲਰ ਸਰਪਲਸ ਪਿਆ ਕੈਲੀਫੋਰਨੀਆ ਦੇ ਤੇ ਇਹ ਤਾਂ ਫਿਰ ਹੁਣ ਇੰਡੀਆ ਵਾਲਾ ਹੀ ਹਾਲ ਆ ਵੀ 5ਵੀਂ 8ਵੀਂ ਤਾਈਂ ਆਪਾਂ ਨਿਆਣਿਆਂ ਨੂੰ ਫੇਲ ਨਹੀਂ ਕਰਨਾ ਹੈਗਾ। ਸੋ ਇਹ ਇਸ ਗੱਲ ਦੇ ਉੱਤੇ ਜ਼ਰੂਰ ਲੋਕਾਂ ਨੂੰ ਖੜਨਾ ਚਾਹੀਦਾ ਆ। ਪਰ ਇਹ ਕੈਲੀਫੋਰਨੀਆ ਗਵਰਨਰ ਨੇ ਰਿਜੈਕਟ ਕਰ ਦਿੱਤਾ ਹੈ। ਇਹ ਮੈਂਡੇਟਰੀ ਸੀ ਕਿੰਡਰਗਾਰਟਨ ਕਿੰਡਰਗਾਰਟਨ ਦਾ ਵੀ ਬੱਚਿਆਂ ਨੂੰ ਫਸਟ ਗ੍ਰੇਡ ਤੋਂ ਪਹਿਲਾਂ ਮੈਂਡੇਟਰੀ ਆ ਇਹ ਇਸ ਕਿੰਡਰਗਾਰਟਨ ਦੀ ਟੀਚਿੰਗ ਲੈਣੀ ਪਊਗੀ। ਪਰ ਇਹ ਬਿੱਲ ਗਵਰਨਰ ਸਾਹਿਬ ਨੇ ਇਸ ਨੂੰ ਰਿਜੈਕਟ ਕਰ ਦਿੱਤਾ। ਕਹਿੰਦੇ ਚਾਹੇ ਪ੍ਰਾਈਵੇਟ ਸਕੂਲੇ ਬੱਚਾ ਜਾਂਦਾ, ਚਾਹੇ ਗਵਰਨਮੈਂਟ ਸਕੂਲੇ ਤੇ ਉਸ ਨੂੰ ਇਹ ਰਿਕੁਆਇਰਮੈਂਟ ਨਹੀਂ ਹੋਣੀ ਚਾਹੀਦੀ। ਪਿਛਲੇ ਸਾਲ ਇਹਨਾਂ ਨੇ ਇੱਕ ਹੋਰ ਲੈਜਿਸਲੇਸ਼ਨ ਪਾਸ ਕੀਤਾ ਸੀਗਾ, ਜਿਹਦੇ ਵਿੱਚ ਇਹ ਕਹਿ ਰਹੇ ਸੀਗੇ ਵੀ ਜਿਹੜਾ ਟ੍ਰਾਂਜ਼ੀਸ਼ਨਿੰਗ ਆ ਕਿੰਡਰਗਾਰਟਨ ਨੂੰ ਉਹ ਉਸ ਨੂੰ ਓਕੇ ਕਰ ਦੇਣਾ 2025 ਤੋਂ 2026 ਦੇ ਵਿੱਚ। ਸੋ ਯੂਨੀਵਰਸਲ ਪ੍ਰੀ ਕੇ ਤਾਂ ਸਟਾਰਟ ਹੋ ਰਿਹਾ ਆ। ਸੋ ਉਤੋਂ ਹੁਣ ਜਿਹੜੀ ਡਿਪਾਰਟਮੈਂਟ ਆਫ ਫਾਈਨੈਂਸ ਆ ਉਹ ਮੈਂਡੇਟਰੀ ਕਿੰਡਰਗਾਰਟਨ ਬਿੱਲ ਦੇ ਵਿੱਚ ਉਹਨਾਂ ਨੇ ਕਿਹਾ, ਜਿੱਦਾਂ ਤੁਸੀਂ ਕਿਹਾ ਵੀ 20,000 ਜਿਹੜੇ ਪਬਲਿਕ ਸਕੂਲ ਦੇ ਸਟੂਡੈਂਟਸ ਆ ਉਹਨਾਂ ਦੇ ਲਈ 268 ਮਿਲੀਅਨ ਡਾਲਰ ਐਨੂਅਲੀ ਲੱਗਣਾ ਆ। ਇਸ ਨੂੰ ਉਹਨਾਂ ਨੇ ਵੀਟੋ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਜਿਹੜੇ ਮੈਂਡੇਟਰੀ ਕਿੰਡਰਗਾਰਟਨ ਦੇ ਹੱਕ ਦੇ ਵਿੱਚ ਸੀਗੇ, ਉਹ ਕਹਿੰਦੇ ਵੀ ਇਹ ਜਿਹੜਾ ਗੈਪ ਰਹਿ ਜਾਂਦਾ ਆ ਖਾਸ ਕਰਕੇ ਬੱਚਿਆਂ ਦੇ ਲਈ, ਲੋ ਇਨਕਮ ਸਟੂਡੈਂਟਸ ਤੇ ਸਟੂਡੈਂਟ ਆਫ ਕਲਰ ਦੇ ਲਈ, ਉਸ ਨੂੰ ਪਾੜੇ ਨੂੰ ਜਿਹੜਾ ਉਹ ਪੂਰਾ ਜਿਹੜਾ ਉਹ ਕਰਦਾ ਆ। ਸੋ ਇਹ ਜਿਹੜਾ ਬਿੱਲ ਦੇ ਵਿੱਚ ਇੰਟਰੋਡਿਊਸ ਹੀ ਕੀਤਾ ਗਿਆ ਸੀਗਾ K2 ਜਿਹੜੀ 12 ਅਟੈਂਡੈਂਸ ਰੇਟਸ ਆ ਉਹ ਲਗਾਤਾਰ ਡ੍ਰੌਪ ਹੋ ਰਹੇ ਸੀਗੇ। ਸੋ ਕਿੰਡਰਗਾਰਟਨਰ ਐਨਰੋਲਮੈਂਟ ਕੈਲੀਫੋਰਨੀਆ ਦੇ ਵਿੱਚ 2020 ਤੋਂ 2021 ਦੇ ਵਿੱਚ 12% ਜਿਹੜੀ ਉਹ ਘਟ ਗਈ ਸੀ ਪਿਛਲੇ ਸਾਲ ਦੇ ਜਿਹੜੇ ਉਹ ਮੁਕਾਬਲੇ, ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਜਿਹੜੇ ਉਹ ਆંકੜੇ ਸੀਗੇ। ਨੇਸ਼ਨ ਵਾਈਡ ਪਬਲਿਕ ਸਕੂਲਸ ਦੇ ਵਿੱਚ 3% ਜਿਹੜੀ ਉਹ ਐਨਰੋਲਮੈਂਟ ਡਿੱਗੀ ਸੀਗੀ ਪ੍ਰੀ ਸਕੂਲ ਤੇ ਕਿੰਡਰਗਾਰਟਨ ਐਨਰੋਲਮੈਂਟ ਨੂੰ ਜਿਹੜਾ ਉਹ ਲੈ ਕੇ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ ਵੀ ਇਹ ਕੀ ਚੀਜ਼ ਜਿਹੜੀ ਹੋ ਰਹੀ ਹੈ। ਇੱਕ ਪਾਸੇ ਕਹਿੰਦੇ ਆ ਵੀ ਆਪਾਂ ਟ੍ਰਾਂਜ਼ੀਸ਼ਨਲ ਕਿੰਡਰਗਾਰਟਨ ਪ੍ਰੀ ਕੇ ਉਹ ਸਾਰਿਆਂ ਦੇ ਲਈ ਲੈ ਕੇ ਆਉਣਾ ਹੈ, ਤੇ ਦੂਜੇ ਪਾਸੇ ਮੈਂਡੇਟਰੀ ਕਿੰਡਰਗਾਰਟਨ ਵੀ ਸਾਰਿਆਂ ਨੂੰ ਜਾਣਾ ਹੀ ਪਊਗਾ। ਇਹ ਨਹੀਂ ਆ ਵੀ ਉੱਥੇ ਹੋਊਗਾ ਨਹੀਂ, ਕਿੰਡਰਗਾਰਟਨ ਜ਼ਰੂਰ ਹੋਊਗਾ, ਪਰ ਮੈਂਡੇਟਰੀ ਜਿਹੜਾ ਉਹ ਸਾਰਿਆਂ ਦੇ ਲਈ ਜਿਹੜਾ ਹੁਣ ਨਹੀਂ ਕੀਤਾ ਜਾ ਰਿਹਾ, ਉਸ ਨੂੰ ਇਹਨਾਂ ਨੇ ਜਿਹੜਾ ਉਹ ਰਿਜੈਕਟ ਕਰ ਦਿੱਤਾ ਹੈ। ਸੋ ਬੱਚਿਆਂ ਦੀ ਜਿਹੜੀ ਹੁਣ ਮਰਜ਼ੀ ਜਾਂ ਮਾਪਿਆਂ ਦੀ ਇੱਕ ਹਿਸਾਬ ਦੇ ਨਾਲ ਮਰਜ਼ੀ ਰਹੂਗੀ, ਪਰ ਸਕੂਲ 'ਚ ਜਾ ਕੇ ਇੱਕ ਦੂਜੇ ਦੇ ਨਾਲ ਘੁਲ ਮਿਲ ਕੇ ਕਿੱਦਾਂ ਇੱਕ ਦੂਜੇ ਦੇ ਪ੍ਰਤੀ ਤੁਸੀਂ ਬੈਟਰ ਰਵੱਈਆ ਰੱਖਣਾ ਹੈ, ਉਹ ਸਾਰੀਆਂ ਚੀਜ਼ਾਂ ਉਹ ਸੋਹਣਾ ਜਿਹੜਾ ਵਿਦਿਆਰਥੀ ਹੈ ਉਸ ਦੇ ਵਿੱਚ ਸਿੱਖ ਜਾਂਦਾ ਆ। ਸੋ ਇਹ ਬੜੀ ਅਚੰਭੇ ਵਾਲੀ ਗੱਲ ਆ ਵੀ ਇੱਕ ਪਾਸੇ ਮੈਂਡੇਟਰੀ ਦੂਜੀਆਂ ਚੀਜ਼ਾਂ ਕਰੀ ਜਾਂਦੇ ਤੇ ਇੱਕ ਪਾਸੇ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਹਟਾਉਣ ਵਾਲੇ ਪਾਸੇ ਨੂੰ ਵੱਧ ਰਹੇ।